With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਨੂੰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ ਡੇਟ ਹੈ 6 ਅਪ੍ਰੈਲ 2016, 24 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਚਾਹ ਰਹੇ ਹੋ? ਦੇਖੋ, ਮੈਂ ਇੱਕ ਤਾਂ ਪਹਿਲੇ ਸੈਗਮੈਂਟ 'ਚ ਬਹੁਤ ਵਾਰ 2-3 ਇਸ਼ੂ ਪਿਕ ਕਰਦਾ ਔਰ ਸਾਡੇ ਕੁਝ ਦਰਸ਼ਕਾਂ ਦੇ ਔਰ ਜਿਹੜੇ ਬਾਅਦ 'ਚ YouTube ਤੇ ਵਾਚ ਕਰਦੇ ਨੇ ਉਹਨਾਂ ਦਾ ਸੁਝਾਅ ਹੈ ਕਿ ਜੇ ਉਹਨੂੰ ਅਸੀਂ ਸਪਲਿਟ ਕਰ ਲਿਆ ਕਰੀਏ ਜੀ ਤੇ ਉਹਨਾਂ ਲਈ ਦੇਖਣਾ ਜ਼ਿਆਦਾ ਈਜ਼ੀ ਹੁੰਦਾ। ਸੋ ਇਹ ਤੁਸੀਂ ਥੋੜਾ ਜਿਹਾ ਡਿਸਿਪਲਿਨ ਜਿਹੜਾ ਮੈਨੂੰ ਕਰੋ, ਜੇ ਮੈਂ ਡਿਸਿਪਲਿਨ 'ਚ ਨਾ ਰਹਾਂ। ਅੱਜ ਦੇ ਲਈ 2-3 ਇਸ਼ੂ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੇ ਨੇ। ਹਾਲਾਂਕਿ ਅੱਜ ਮੇਰਾ ਕਾਫੀ ਬਿਜ਼ੀ ਡੇ ਵੀ ਸੀ। ਖਾਲਿਸਤਾਨ ਡੈਕਲੇਰੇਸ਼ਨ ਡੇ ਦੀ 30ਵੀਂ ਵਰ੍ਹੇਗੰਢ ਆ ਰਹੀ ਹੈ 29 ਅਪ੍ਰੈਲ 1986 ਨੂੰ। ਠੀਕ 30 ਸਾਲ ਪਹਿਲਾਂ 29 ਅਪ੍ਰੈਲ 1986 ਨੂੰ ਅਕਾਲ ਤਖਤ ਸਾਹਿਬ ਤੋਂ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੂੰਚਾਲ ਦੀ ਅਗਵਾਈ ਹੇਠ ਜੀ ਉਹਨਾਂ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ। ਸੋ ਉਸ ਨਾਲ ਸੰਬੰਧਿਤ ਵੀ ਕੁਝ ਐਕਟੀਵਿਟੀ ਚੱਲ ਰਹੀ ਹੈ, ਉਹ ਅਸੀਂ ਬਾਅਦ 'ਚ ਡਿਸਕਸ ਕਰਾਂਗੇ ਆਉਣ ਵਾਲੇ ਹਫ਼ਤਿਆਂ 'ਚ। ਲੇਕਿਨ ਫਿਰ ਵੀ ਜਿਹੜੀ ਮੁੱਖ ਗੱਲ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੈ, ਕਿਉਂਕਿ ਸਾਡਾ ਇਹ ਯਤਨ ਹੁੰਦਾ ਹੈ ਕਿ ਜਿਹੜੀਆਂ ਵੀ ਤਾਜ਼ਾ ਘਟਨਾਵਾਂ ਪਿਛਲੇ 24 ਘੰਟਿਆਂ 'ਚ ਵਾਪਰੀਆਂ ਨੇ ਜੀ ਉਹਨਾਂ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਦੇਖਣਾ ਔਰ ਉਸ ਨੂੰ ਫਿਰ ਸਿੱਖ ਨੁਕਤਾ ਨਿਗਾਹ ਤੋਂ ਜਿਹੜਾ ਉਸ ਦਾ ਮੁਲਾਂਕਣ ਕਰਨਾ। ਔਰ ਭਾਰਤ ਦੇ ਵਿੱਚ ਕਿਉਂਕਿ ਜੋ ਕੁਛ ਤੇਜ਼ੀ ਨਾਲ ਉੱਥੇ ਹੋ ਰਿਹਾ ਹੈ, ਹਾਲਾਂ ਮੇਰੀ ਕਈ ਵਾਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉੱਥੋਂ ਨਿਕਲੀਏ, ਕੋਈ ਹੋਰ ਇਸ਼ੂਜ਼ ਗਲੋਬਲ ਇੰਪੋਰਟੈਂਸ 'ਤੇ ਵੀ ਪਿਕ ਕਰੀਏ,
ਪਰ ਇੰਨੀ ਤੇਜ਼ੀ ਨਾਲ ਹਿੰਦੂਤਵਾ ਬ੍ਰਿਗੇਡ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਆਪਣੀਆਂ ਗਤੀਵਿਧੀਆਂ ਕਰ ਰਹੀ ਹੈ ਕਿ ਉਸ ਨੂੰ ਤੁਸੀਂ ਜਿਹੜਾ ਹੈ ਉਸ ਦਾ ਨੋਟਿਸ ਲਏ ਬਿਨਾਂ, ਉਸ ਤੇ ਕਮੈਂਟ ਕੀਤੇ ਬਿਨਾਂ ਰਿਹਾ ਨਹੀਂ ਜਾ ਸਕਦਾ। ਹਾਲਾਂਕਿ ਓਪਨਿੰਗ ਦੇ ਵਿੱਚ ਮੈਂ ਇਹ ਟੌਪਿਕ ਵੀ ਪਿਕ ਕਰਨਾ ਚਾਹੁੰਦਾ ਸੀ ਕਿ ਕਿਵੇਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਬਣਿਆ ਇਤਿਹਾਸਕ ਪਿਆਓ ਜਿੱਥੇ ਕਿ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ। ਸਿਰਫ ਇਹ ਹੀ ਨਹੀਂ, ਜਿਹੜੇ ਗੁਰਦੁਆਰੇ ਜਾਣ ਵਾਲੇ ਯਾਤਰੂ ਨੇ, ਕਿਉਂਕਿ ਜਿਹੜੇ ਚਾਂਦਨੀ ਚੌਂਕ ਦਿੱਲੀ ਗਏ ਨੇ ਔਰ ਖਾਸ ਤੌਰ ਤੇ ਸੀਸਗੰਜ ਵਾਲੇ ਉਸ ਤੰਗ ਬਾਜ਼ਾਰ 'ਚ ਉੱਥੇ ਬਹੁਤ ਸਾਰੇ ਮੁਸਾਫਰ, ਔਰ ਜਦੋਂ ਗਰਮੀ ਪੈਂਦੀ ਹੈ, ਦਿੱਲੀ ਦੀ ਗਰਮੀ ਔਰ ਗਰਦ ਜਿਹਨੂੰ ਬਹਾਦਰ ਸ਼ਾਹ ਜ਼ਫਰ ਨੇ ਵੀ ਆਪਣੀਆਂ ਗਜ਼ਲਾਂ 'ਚ ਕਿਹਾ, ਉਦੋਂ ਬਹੁਤ ਸਾਰੇ ਲੋਕ ਠੰਡਾ ਪਾਣੀ ਉਹ ਪਿਆਓ ਦਾ ਉਸ ਨੂੰ ਪੀਣ ਦੇ ਲਈ ਉੱਥੇ ਰੁਕਦੇ ਨੇ ਔਰ ਉਸ ਨੂੰ ਜਿਵੇਂ ਦਿੱਲੀ ਕਾਰਪੋਰੇਸ਼ਨ ਨੇ, ਜਿਸ ਨੂੰ ਬੀਜੇਪੀ ਰਨ ਕਰਦੀ ਹੈ, ਡਿਸਟਰੋਏ ਕੀਤਾ। ਪਰ ਮੈਂ ਦੇਖ ਰਿਹਾ ਸੀ ਡਾਕਟਰ ਅਰਵਿੰਦਰ ਸਿੰਘ ਹੋਰਾਂ ਦੀ ਇਸ ਦੇ ਉੱਤੇ ਈਮੇਲ ਹੈ ਜਿਹਨੂੰ ਅਸੀਂ ਓਪਨਿੰਗ 'ਚ ਡਿਸਕਸ ਕਰਾਂਗੇ। ਸੋ ਹੁਣ ਇੱਕ ਪਾਸੇ ਇੱਧਰ ਚੋਣਾਂ ਦਾ ਬੁਖਾਰ ਹੈ। ਅਸਾਮ ਦੇ ਬਾਰੇ ਮੈਂ ਜ਼ਿਕਰ ਕੀਤਾ ਸੀ ਕਿ ਭਾਵੇਂ ਅਸਾਮ ਦੀ 1/3 ਪੋਪੂਲੇਸ਼ਨ ਮੁਸਲਮਾਨਾਂ ਦੀ ਹੈ, ਲਗਭਗ 33-34% ਮੁਸਲਮਾਨ ਨੇ ਔਰ ਜੰਮੂ ਕਸ਼ਮੀਰ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਮੁਸਲਮਾਨ ਆਬਾਦੀ ਵਾਲਾ ਸੂਬਾ, ਉੱਥੇ ਵੋਟਾਂ ਲੈਣ ਦੇ ਲਈ ਜਿਹੜਾ ਹੈ ਉਹਨਾਂ ਨੇ ਕਿਸ ਤਰੀਕੇ ਨਾਲ ਜਿਹੜੇ ਮੁਸਲਮਾਨ ਬੰਗਾਲ ਤੋਂ ਚਾਹ ਦੇ ਬਾਗਾਂ 'ਚ ਲਿਆਂਦੇ ਉਹਨਾਂ ਨੂੰ ਡਿਵਾਈਡ ਕੀਤਾ ਹਿੰਦੂ ਬੰਗਾਲੀਆਂ ਨਾਲੋਂ। ਹਾਲਾਂਕਿ ਬੰਗਾਲੀ ਹੈ, ਉਹਦੀ ਜ਼ਬਾਨ ਵੀ ਬੰਗਲਾ ਹੈ, ਲੇਕਿਨ ਇਹਨਾਂ ਨੇ ਹਿੰਦੂਤਵਾ ਦਾ ਐਸਾ ਜ਼ਹਿਰ ਜਿਹੜਾ ਉੱਥੇ ਜਾ ਕੇ ਸੁੱਟਿਆ। ਇਸੇ ਤਰ੍ਹਾਂ ਜਿਹੜੇ ਦਲਿਤ ਜਾਂ ਆਦੀਵਾਸੀ ਮੱਧ ਪ੍ਰਦੇਸ਼ 'ਚ, ਛੱਤੀਸਗੜ੍ਹ 'ਚੋਂ ਅਸਾਮ 'ਚ ਲਿਆਂਦੇ ਅੰਗਰੇਜ਼ਾਂ ਨੇ ਕੁਲੀ ਦੇ ਤੌਰ ਤੇ, ਉਹਨਾਂ 'ਚ ਵੀ ਉਹਨਾਂ ਨੇ ਹਿੰਦੂਤਵਾ ਦਾ ਉਹ ਗੰਦਾ ਜ਼ਹਿਰ ਸੁੱਟਿਆ। ਔਰ ਕੁੱਲ ਮਿਲਾ ਕੇ ਜਿਵੇਂ ਜਿੰਨੇ ਫਰੰਟਸ ਦੇ ਲੜ ਰਹੇ ਨੇ ਔਰ ਐਕਸਟ੍ਰੀਮ 'ਚ ਜਾ ਕੇ, ਔਰ ਅੱਜ ਇੱਕ ਸਟੋਰੀ ਜਿਹੜਾ ਇਹਨਾਂ ਦਾ ਬਸਤਰ ਜ਼ਿਲ੍ਹਾ ਆਦੀਵਾਸੀਆਂ ਦਾ, ਉੱਥੋਂ ਦੇ ਇੱਕ ਹੈੱਡ ਪੁਲਿਸ ਵਾਲੇ ਦੀ ਸੀ, ਔਰ ਉਹਨੇ BBC ਦੀ ਸਟੋਰੀ ਸੀ, ਉਹਨੇ ਕਿਹਾ ਕਿ ਉਹਨੇ ਵੱਡਾ ਟਿੱਕਾ ਲਾਇਆ ਹੋਇਆ ਮੱਥੇ ਤੇ ਔਰ ਕਿਵੇਂ ਉਹਨੇ ਜੂਡਾ ਸਲਮ ਨਾਂ ਦੀ, ਜਿਵੇਂ ਪੰਜਾਬ ਦੇ ਵਿੱਚ ਬਲੈਕ ਕੈਟਾਂ ਬਣਾ ਕੇ ਉਹਨਾਂ ਨੇ ਸਿੱਖਾਂ ਤੋਂ ਹੀ ਸਿੱਖ ਮਰਵਾਏ, ਇੱਦਾਂ ਸੈਲਮਾ ਜੂਡਮ ਵੀ ਉਸ ਬੰਦੇ ਨੇ ਬਣਾਇਆ। ਔਰ ਇਹ ਸੀ ਕਿ ਉਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਰਾਈਟ ਵਿੰਗਰ ਨੇ ਉਹਨਾਂ ਦਾ ਰੀਅਲ ਸ਼ੋਲਜਰ ਹੈ, ਕਿ ਵੀ ਉਹਦੇ ਜ਼ਿੰਮੇ ਹੈ ਕਿ ਉਹਨੇ ਕਮਿਊਨਿਸਟਾਂ ਨੂੰ ਜਿਹੜਾ ਉੱਥੋਂ ਕਲੀਨ ਕਰਨਾ। ਕਲੀਨ ਦਾ ਮਤਲਬ ਮਾਰਨਾ, ਐਥਨਿਕ ਕਲੀਨਜ਼ਿੰਗ ਹੈ। ਹੁਣ ਇਹ ਜਿਹੜਾ ਰੁਝਾਨ ਹੈ, ਜਦੋਂ ਅਸੀਂ ਯੂਨੀਵਰਸਿਟੀਆਂ ਦੇ ਹਵਾਲੇ ਨਾਲ ਅਕਸਰ ਰੋਹਿਤ ਵਰਮੂਲਾ ਨੇ ਸੁਸਾਈਡ ਕੀਤਾ, JNDU 'ਚ ਕੀ ਹੋਇਆ, ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਥਾਂ ਥਾਈਂ ਕਸ਼ਮੀਰੀ ਸਟੂਡੈਂਟ, ਹੁਣ ਜੇ 170 ਮਿਲੀਅਨ ਮੁਸਲਮਾਨਾਂ ਨੂੰ ਇਹ ਰਿਅਲਾਈਜ਼ ਕਰਵਾਉਣਾ, ਕਿਉਂਕਿ ਬਹੁਤ ਸਾਰੇ ਕਸ਼ਮੀਰੀ ਮੁਸਲਮਾਨਾਂ ਨੂੰ ਛੱਡ ਕੇ ਬਾਕੀਆਂ ਨੇ ਤਾਂ ਪਹਿਲਾਂ ਹੀ ਗਿਵ ਅਪ ਕੀਤਾ ਹੋਇਆ। ਉਹ ਤਾਂ ਜਿਵੇਂ ਡਿਊਰਿੰਗ ਦਾ ਐਮਰਜੈਂਸੀ ਕਿਸੇ ਨੇ ਕਿਹਾ ਸੀ, ਦੇ ਆਸਕਡ ਮੀਡੀਆ ਟੂ ਬੈਂਡ ਬਟ ਦੇ ਸਟਾਰਟਡ ਕ੍ਰੋਲਿੰਗ, ਕਿ ਵੀ ਉਹਨਾਂ ਨੇ ਕਿਹਾ ਵੀ ਝੁਕੋ ਤੇ ਉਹ ਲੰਮੇ ਪੈ ਕੇ ਰੀਂਗਣ ਲੱਗ ਗਏ। ਉਹਨਾਂ ਦੇ ਤਾਂ ਪਹਿਲਾਂ ਹੀ ਵਿਲ ਖਤਮ ਕੀਤੀ ਹੋਈ ਹੈ। ਭਾਰਤ ਦੇ ਮੁਸਲਮਾਨਾਂ 'ਚੋਂ ਸਿਰਫ ਜੰਮੂ ਕਸ਼ਮੀਰ ਦਾ ਮੁਸਲਮਾਨ ਹੈ, ਖਾਸ ਤੌਰ ਤੇ ਕਸ਼ਮੀਰ ਦਾ, ਜਿਹਦੀ ਵਿਲ ਕਾਇਮ ਹੈ, ਕਿਉਂਕਿ ਉਹ ਲੜ ਰਿਹਾ, ਉਹਨੇ ਗੁਲਾਮੀ ਅਜੇ ਕਬੂਲੀ ਨਹੀਂ ਹੈ ਔਰ ਉਹਨਾਂ ਦੇ ਲਈ ਉਹ ਮਕਬੂਲ ਭੱਟ ਹੋਏ, ਅਫਜ਼ਲ ਗੁਰੂ ਹੋਏ, ਇਹ ਮਾਰ ਕੇ ਉਹਨਾਂ ਨੂੰ ਦਹਿਸ਼ਤਗਰਦ ਕਹਿਣ, ਉਹਨਾਂ ਦੇ ਉਹ ਹੀਰੋ ਨੇ। ਸੋ ਇੱਕ ਪਾਸੇ ਇਹਨਾਂ ਨੇ ਜਿਹੜੇ ਰੈਸਟ ਆਫ ਦਾ ਇੰਡੀਆ ਦੇ ਮੁਸਲਮਾਨ ਨੇ, ਉਹਨਾਂ ਨੂੰ ਤਾਂ ਉਹਨਾਂ ਨੇ ਕਦੇ ਘਰ ਵਾਪਸੀ ਦੇ ਨਾਂ ਥੱਲੇ, ਔਰ ਜਿਸ ਤਰੀਕੇ ਨਾਲ ਪਿੱਛੇ ਹੁਣ ਉਹਨਾਂ ਦੇ ਵਿੱਚ ਵੜ ਕੇ ਜਿਹੜੇ ਸੂਫੀ ਆਰਡਰ ਨੇ, ਬਰੇਲਵੀ, ਦੂਜੇ ਇੱਕ ਸਮਾਗਮ ਦਿੱਲੀ 'ਚ ਕਰਾ ਦਿੱਤਾ, ਉੱਥੇ ਮੋਦੀ ਆ ਗਿਆ ਚੀਫ ਗੈਸਟ ਦੇ ਤੌਰ ਤੇ, ਇੱਥੋਂ ਕੋਈ ਕਾਦਰੀ ਹੈ ਕੈਨੇਡਾ ਦਾ, ਉਹ ਉੱਥੇ ਪਹੁੰਚ ਗਿਆ। ਸੋ ਇੱਕ ਤਾਂ ਇਹ ਲੱਗੇ ਹੋਏ ਨੇ ਵੀ ਇਨਰ ਵਿੱਚ ਵੜ ਕੇ ਜਿਸ ਕਿਸਮ ਦੇ ਉਹਨਾਂ ਨੇ ਰੈਂਟਾ ਸਿੱਖ ਖੜੇ ਕੀਤੇ ਨੇ, ਬਾਦਲ ਬਰਾੜ ਇਦਾਂ ਦੇ ਮੁਸਲਮਾਨਾਂ 'ਚ ਪਹਿਲਾਂ ਵੀ ਰੱਖੇ ਹੋਏ ਸੀ, ਕਿ ਨਕਵੀ ਹੈ ਇਹਨਾਂ ਦਾ ਜਨਰਲ ਸੈਕਟਰੀ, ਹੋਰ ਨੇ, ਲੇਕਿਨ ਹੁਣ ਇਹ ਵੱਡਾ ਚੰਕ ਜਿਹੜਾ ਹੈ ਉਹ ਡਰ ਐਸਾ ਪੈਦਾ ਕਰ ਦਿੱਤਾ ਹੈ ਉਹਨਾਂ ਨੂੰ ਕਿ ਉਹ ਇਹਨਾਂ ਦੀ ਕੁੱਟ ਖਾਣ ਕੋਲੋਂ ਇਹਨਾਂ ਦਾ ਏਜੰਡਾ ਫੋਲੋ ਕਰਨ ਨੂੰ ਤਿਆਰ ਨੇ। ਔਰ ਯੂਨੀਵਰਸਿਟੀਆਂ 'ਚ ਜਿੱਥੇ ਖੱਬੇ ਪੱਖੀ ਸੀ ਉੱਥੇ ਉਹਨਾਂ ਨੂੰ ਟਾਰਗੇਟ ਕੀਤਾ। ਹੁਣ ਕਸ਼ਮੀਰ ਦੇ ਵਿੱਚ ਜਿਹੜੀ ਘਟਨਾ ਪਿਛਲੇ ਆਲਮੋਸਟ 5-6 ਦਿਨ ਤੋਂ ਮੀਡੀਆ 'ਚ ਹੈ, ਇੱਕ ਪਾਸੇ ਤੇ ਬੀਬੀ ਮਹਿਬੂਬਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੀ ਬੀਜੇਪੀ ਨਾਲ ਸਾਂਝ ਕਰਕੇ, ਹੁਣ ਇਹ ਕੀ ਏਜੰਡਾ ਉਹਨਾਂ ਦਾ? ਪਹਿਲਾਂ ਤਾਂ 2 ਮਹੀਨੇ ਵਿੱਚ ਗੈਪ ਰਿਹਾ, ਜਦੋਂ ਉਹਦੇ ਪਿਤਾ ਦੀ ਡੈਥ ਹੋਈ, ਫਿਰ ਉਹ ਬਣੇਗੀ ਨਹੀਂ ਬਣੇਗੀ, ਉਹਨੇ ਵੀ ਆਪਣਾ ਜਿਹੜਾ ਕੈਰੀਅਰ ਹੈ ਅਲਟੀਮੇਟਲੀ ਫਿਰ ਬੀਜੇਪੀ ਦੇ ਨਾਲ ਕਿਸਮਤ ਜੋੜਤੀ। ਸ਼ੁਰੂ ਉਹਨੇ ਕਾਂਗਰਸ ਤੋਂ ਕੀਤਾ ਸੀ, ਕਿਸੇ ਵੇਲੇ ਕਾਂਗਰਸ ਦੀ ਉਹ ਵਿਰੋਧੀ ਧਿਰ ਦੀ ਨੇਤਾ ਹੁੰਦੀ ਸੀ ਜੰਮੂ ਕਸ਼ਮੀਰ ਅਸੈਂਬਲੀ 'ਚ, ਫਿਰ PDP ਬਣਾ ਲਈ, ਫਿਰ ਪਿਓ ਮੁੱਖ ਮੰਤਰੀ ਬਣ ਗਏ। ਪਰ ਉਹਦੇ ਨਾਲ ਦੀ ਨਾਲ ਹੀ ਜਿਸ ਤਰੀਕੇ ਨਾਲ ਏਜੰਸੀਆਂ ਨੇ ਸ੍ਰੀਨਗਰ ਦੇ ਵਿੱਚ ਜਿਹੜੀ ਇੰਸਟੀਚਿਊਟ ਹੈ, ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ,
ਉਹਦੇ 'ਚ ਪੰਗਾ ਖੜਾ ਕਰ ਦਿੱਤਾ ਹੈ ਔਰ ਪਿਛਲੇ 4-5 ਦਿਨ ਤੋਂ ਇਹੀ ਖਬਰ ਘੁੰਮ ਰਹੀ ਹੈ। ਔਰ ਆਧਾਰ ਕੀ ਬਣਾਇਆ ਹੁਣ, ਇੱਕ ਪਾਸੇ ਤਾਂ ਉਹ ਜਦੋਂ ਕਿਸੇ ਨੂੰ ਫੜਦੇ ਨੇ ਉਹਨੂੰ ਇਹ ਕਹਿੰਦੇ ਨੇ ਕਿ ਜੀ ਭਾਰਤ ਮਾਤਾ ਕੀ ਜੈ ਕਹਿ, ਨਹੀਂ ਤਾਂ ਅਸੀਂ ਆਹ ਕਰ ਜੋ ਰਾਮਦੇਵ ਨੇ ਕਿਹਾ ਰੋਹਤਕ 'ਚ ਕਿ ਵੀ ਅਸੀਂ ਤਾਂ ਹਜ਼ਾਰਾਂ ਲੱਖਾਂ ਮਾਰ ਦਿਆਂਗੇ, ਸਿਰ ਲਾ ਦਿਆਂਗੇ ਜੇ ਸਾਨੂੰ ਸੰਵਿਧਾਨ ਨਾ ਰੋਕੇ। ਨਹੀਂ, ਮਤਲਬ ਇਹ ਹੈ ਵੀ ਸੰਵਿਧਾਨ ਤਾਂ ਇਹਨਾਂ ਦੇ ਲਈ ਇੱਕ ਕਾਗਜ਼ ਦਾ ਥੱਬਾ ਹੈ, ਇਸ ਤੋਂ ਵੱਧ ਕੇ ਕੁਝ ਨਹੀਂ ਹੈ। ਹੁਣ ਇੱਕ ਪਾਸੇ ਤਾਂ ਉਹ ਰੁਝਾਨ ਹੈ ਔਰ ਜਿਸ ਤਰੀਕੇ ਨਾਲ ਕਸ਼ਮੀਰੀ ਸਟੂਡੈਂਟਸ ਨੂੰ ਟਾਰਗੇਟ ਕੀਤਾ ਗਿਆ, ਦਿੱਲੀ 'ਚ ਵੀ ਜਿਹੜਾ JNU ਦੇ ਹਵਾਲੇ ਨਾਲ ਖੱਬੇ ਪੱਖੀਆਂ ਔਰ ਕਸ਼ਮੀਰੀਆਂ ਨੂੰ ਹੋਇਆ ਹੀ ਕਿ ਅਫਜ਼ਲ ਗੁਰੂ ਦੀ 2nd ਐਨੀਵਰਸਰੀ ਸੀ, ਡੈਥ ਐਨੀਵਰਸਰੀ, ਤੇ ਉਸ ਤੋਂ ਜਾਲੀ ਵੀਡੀਓਜ਼ ਬਣਾ ਕੇ ਉਹਨਾਂ ਨੇ ਕਿ ਜੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸੀ, ਉੱਥੇ ਉਹਨਾਂ ਨੇ ਕਸ਼ਮੀਰੀ ਸਟੂਡੈਂਟਸ ਨੂੰ ਜਿਸ ਤਰੀਕੇ ਨਾਲ ਹਰਾਸ ਕੀਤਾ, ਬਹੁਤ ਸਾਰੇ ਛੱਡ ਕੇ ਘਰਾਂ ਨੂੰ ਆ ਗਏ ਨੇ ਜੀ। ਹੁਣ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਚਿਤੌੜਗੜ੍ਹ ਦੇ ਵਿੱਚ ਵੀ ਇਹੀ ਹੋਇਆ। ਉੱਥੇ ਹੋਸਟਲ ਦੇ ਜਿਹੜੇ ਸਟੂਡੈਂਟ ਸੀ ਕਸ਼ਮੀਰੀ, ਉਹਨਾਂ ਨੇ ਕਿਹਾ ਜੀ ਜਦੋਂ T20 ਦੇ ਵਿੱਚ ਭਾਰਤ ਹਾਰਿਆ ਤੇ ਇਹਨਾਂ ਨੇ ਸੈਲੀਬ੍ਰੇਟ ਕੀਤਾ, ਔਰ ਉਹ ਕੁਦਰਤੀ ਉਸ ਹੋਸਟਲ ਦਾ ਜਿਹੜਾ ਵਾਰਡਨ ਹੈ ਉਹ ਵੀ ਕੋਈ ਮੁਸਲਮਾਨ ਹੈ। ਸੋ ਉੱਥੇ ਵਿਦਿਆਰਥੀਆਂ ਤੋਂ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਾਲਿਆਂ ਤੋਂ ਰਾਈਟਿੰਗ ਕਰਵਾ ਕੇ ਉਹ ਕਸ਼ਮੀਰੀ ਸਟੂਡੈਂਟਸ ਦਾ ਬੁਰਾ ਹਾਲ ਕੀਤਾ, ਉਹ ਸਭ ਘਰਾਂ ਨੂੰ ਦੌੜ ਗਏ। ਹੁਣ ਇਹ ਇੱਕ ਬੜੇ ਵਿਉਂਤਬੱਧ ਤਰੀਕੇ ਦੇ ਨਾਲ, ਕਿਉਂਕਿ ਜੰਮੂ ਕਸ਼ਮੀਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕੁਝ ਸੀਟਾਂ ਰਿਜ਼ਰਵ ਨੇ, ਬਾਹਰਲੀਆਂ ਸਟੇਟਾਂ ਲਈ ਕੁਝ ਇਹਨਾਂ ਨੇ ਰੱਖਿਆ ਹੋਇਆ, ਖਾਸ ਤੌਰ ਤੇ ਸੈਂਟਰਲ ਇੰਸਟੀਚਿਊਟਸ ਦੇ ਵਿੱਚ, ਔਰ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੀਆਂ ਸੀਟਾਂ ਰਿਜ਼ਰਵ ਨੇ ਬਾਕੀ ਯੂਨੀਵਰਸਿਟੀਆਂ ਜਿਸ ਲਈ ਉਹਨਾਂ ਦੇ ਵਿਦਿਆਰਥੀ ਐਗਰੀਕਲਚਰ ਯੂਨੀਵਰਸਿਟੀ 'ਚ ਵੀ ਪੜ੍ਹਦੇ ਨੇ, ਅੰਮ੍ਰਿਤਸਰ ਵੀ ਪੜ੍ਹਦੇ ਰਹੇ, ਕੇਰਲਾ, ਦੂਜੇ ਤੀਜੇ ਮੈਡੀਕਲ ਸਕੂਲਸ ਵੀ ਹੁੰਦੀਆਂ ਨੇ ਕਿ ਇਹ ਸਟੇਟ ਦੀ ਰਿਪਰੈਜ਼ੈਂਟੇਸ਼ਨ ਹੈ। ਹੁਣ ਇੱਕ ਪਾਸੇ ਤਾਂ ਇਹਨਾਂ ਨੇ ਇਹ ਵੇਵ ਬਣਾਈ ਹੈ ਕਿ ਜਿੱਥੇ ਜਿੱਥੇ ਕਸ਼ਮੀਰੀ ਸਟੂਡੈਂਟ ਨੇ, ਕਿਉਂਕਿ ਇਹੀ ਪ੍ਰਾਊਡ ਮੁਸਲਮਾਨ ਕਸ਼ਮੀਰੀ ਹੈ, ਉਹਨਾਂ ਨੂੰ ਟਾਰਗੇਟ ਕੀਤਾ ਹੋਇਆ ਕਿ ਉਹ ਦੌੜੋ। ਜਦੋਂ ਉਹਨਾਂ ਤੇ ਹਮਲਾ ਹੁੰਦਾ ਹੈ, ਕਿਸੇ ਨੂੰ ਕਹਿ ਦਿੱਤਾ ਜਿਹੜਾ ਚਿਤੌੜਗੜ੍ਹ ਕਿਤੇ T20 ਦਾ ਬਹਾਨਾ, ਕਿਤੇ ਇਹ ਕਿਹਾ ਜੀ ਇਹ ਤਾਂ ਮਾਸ ਕੁੱਕ ਕਰ ਰਹੇ ਨੇ, ਗਾਂ ਮਾਸ ਹੈ, ਬਾਅਦ ਚ ਮਾਰ ਕੁਟਾਈ ਕਰਕੇ ਫਿਰ ਕਹਿੰਦੇ ਨਹੀਂ ਉਹ ਤਾਂ ਬੱਕਰੇ ਦਾ ਹੀ ਸੀ। ਤੇ ਦੂਜੇ ਪਾਸੇ ਹੁਣ ਇਹਨਾਂ ਨੇ ਟਾਰਗੇਟ ਸਿੱਧਾ ਕਸ਼ਮੀਰ 'ਚ ਜਾ ਕੇ, ਹੁਣ ਸਿੱਧਾ ਕਸ਼ਮੀਰੀ ਸਟੂਡੈਂਟਸ ਨੂੰ ਕਿਵੇਂ ਟਾਰਗੇਟ ਕਰਨ, ਉੱਥੇ ਇਹ ਬਣਾਇਆ ਕਿ ਜਿਵੇਂ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਕਿ ਜੀ ਇਹਦੇ 'ਚ ਜਿਹੜੇ ਬਾਹਰਲੀਆਂ ਸਟੇਟਾਂ ਦੇ ਸਟੂਡੈਂਟਸ ਨੇ ਜੀ, ਉਹਨਾਂ ਨੇ ਜਦੋਂ T20 ਦੇ ਵਿੱਚ ਹਾਰੀ ਭਾਰਤ ਦੀ ਟੀਮ, ਕਿ ਕਸ਼ਮੀਰੀ ਸਟੂਡੈਂਟਸ ਨੇ ਸੈਲੀਬ੍ਰੇਟ ਕੀਤਾ ਉਸ ਹਾਰ ਨੂੰ, ਤੇ ਇਹਨਾਂ ਨੇ ਤਿਰੰਗਾ ਲਹਿਰਾਣਾ ਚਾਹਿਆ ਤੇ ਕਸ਼ਮੀਰੀਆਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਕਿ ਨਹੀਂ ਤੁਸੀਂ ਤਿਰੰਗਾ ਨਹੀਂ ਲਹਿਰਾ ਸਕਦੇ। ਹੁਣ ਭਾਰਤ ਮਾਤਾ ਕੀ ਜੈ ਜਾਂ ਤਿਰੰਗੇ ਦੇ ਹਵਾਲੇ ਨਾਲ ਇਹ ਉਸ ਹਿੰਦੂਤਵਾਦ ਦਾ ਹੀ ਪ੍ਰਚਾਰ ਕਰ ਰਹੇ ਨੇ ਜੋ ਨਾਜ਼ੀਆਂ ਦਾ ਕੰਮ ਸੀ। ਹੁਣ ਜਦੋਂ ਉਹਨਾਂ ਦਾ ਤਕਰਾਰ ਝਗੜਾ ਹੋਇਆ, ਫਿਰ ਕਹਾਣੀਆਂ ਵੀਡੀਓ ਜਾਲੀ ਆ ਗਈਆਂ ਕਿ ਜੀ ਜੰਮੂ ਕਸ਼ਮੀਰ ਪੁਲਿਸ ਨੇ ਬਾਹਰਲੇ ਸਟੂਡੈਂਟਸ ਨੂੰ ਮਾਰਿਆ, ਭਾਰਤ ਮਾਤਾ ਕੀ ਜੈ ਕਹਿਣ ਤੇ ਕੁੱਟਿਆ, ਦੂਜੇ ਤੀਜੇ। ਔਰ ਹੁਣ ਕਿਉਂਕਿ ਇਹ ਸਾਰੀਆਂ ਜਿਹੜੀਆਂ ਸੈਂਟਰਲ ਯੂਨੀਵਰਸਿਟੀਜ਼ ਨੇ ਇਹ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਦੇ ਥੱਲੇ ਨੇ, ਤੇ ਉਹ ਮੰਨੂ ਸਮ੍ਰਿਤੀ ਇਰਾਨੀ ਉਹ ਉੱਥੇ ਪਹੁੰਚ ਗਈ, ਨਾਲ ਉਹ ਦੂਸਰੇ ਪਹੁੰਚ ਗਏ, ਔਰ ਨਤੀਜੇ ਦੇ ਤੌਰ ਤੇ ਜਿਹੜੀ ਬੀਬੀ ਮਹਿਬੂਬਾ ਮੁੱਖ ਮੰਤਰੀ ਬਣੀ ਹੈ, ਉਹਦੇ ਲਈ ਪਹਿਲਾ ਚੈਲੰਜ ਉਹਨੂੰ ਕਹਿਤਾ ਸੈਂਟਰ ਨੇ ਜੀ ਇਹਨਾਂ ਦੀ ਪ੍ਰੋਟੈਕਸ਼ਨ ਦਿਓ, CRPF ਆ ਗਈ ਯੂਨੀਵਰਸਿਟੀ ਕੈਂਪਸ, ਦੂਜਾ ਆ ਗਿਆ। ਸੋ ਮਤਲਬ ਇਹ ਆਪਣੀ ਲੜਾਈ ਅਸਾਮ ਤੋਂ ਲੈ ਕੇ ਔਰ ਸ੍ਰੀਨਗਰ ਤੱਕ, ਔਰ ਉਸ ਤੋਂ ਪਹਿਲਾਂ ਉਹਨਾਂ ਨੇ ਜ਼ਿੱਦ ਕੀਤੀ ਜੀ ਸ੍ਰੀਨਗਰ 'ਚ ਅਸੀਂ ਆਹ ਕਰਨਾ ਹੈ, ਔਰ ਮੁਰਲੀ ਮਨੋਹਰ ਜੋਸ਼ੀ ਦੇ ਜ਼ਮਾਨੇ 'ਚ ਸੀ ਕਿ ਅਸੀਂ ਉੱਥੇ ਜਿਹੜਾ ਉਹਨਾਂ ਦਾ ਲਾਲ ਚੌਂਕ ਹੈ ਸ੍ਰੀਨਗਰ 'ਚ, ਉੱਥੇ ਅਸੀਂ ਝੰਡਾ ਜਾ ਕੇ ਗੱਡਣਾ ਜੀ। ਹੁਣ ਇਹਨਾਂ ਸਾਰੀਆਂ ਘਟਨਾਵਾਂ ਨੂੰ ਜਦੋਂ ਤੁਸੀਂ ਦੇਖਦੇ ਹੋ, ਔਰ ਇਹ ਗੱਲ ਈਵਨ ਹਾਲਾਂਕਿ ਟ੍ਰਿਬਿਊਨ ਆਪਣੇ ਆਪ 'ਚ ਆਰੀਆ ਸਮਾਜੀ ਅਖਬਾਰ ਹੈ, ਔਰ ਇਹ ਵੀ ਇਸ ਗੱਲ ਦਾ ਨੋਟਿਸ ਲੈ ਰਹੇ ਨੇ ਕਿ ਇਹ ਜਿਹੜਾ ਜ਼ਹਿਰ ਇਸ ਵੇਲੇ ਫਿਰਕੂ ਜ਼ਹਿਰ ਬੀਜ ਦਿੱਤਾ ਹੈ ਇਹਨਾਂ ਨੇ ਹਿੰਦੂਤਵਾਦ ਦੇ ਥੱਲੇ, ਇਹ ਤਬਾਹ ਕਰਕੇ ਰੱਖ ਦੇਗਾ। ਔਰ ਇਸ ਮੁੱਦੇ ਦੇ ਉੱਤੇ ਐਡੀਟੋਰੀਅਲ ਹੈ, ਐਨਦਰ ਕੈਂਪਸ ਇਨ ਟਰਮੋਇਲ, ਟਨਲ ਵਿਜ਼ਨ ਨੈਸ਼ਨਲਿਸਟ ਰਿਸਕ ਏ ਬਲੋ ਬੈਕ। ਕਿ ਟਨਲ ਵਿਜ਼ਨ ਹੁੰਦਾ ਜਿਹਦੀ ਬੜੀ ਸੀਮਤ ਸੋਚ ਹੋਏ ਕਿ ਵੀ ਆਹ ਜਿਹੜਾ ਸੀਮਤ ਸੋਚ ਵਾਲੇ ਹਿੰਦੂ ਰਾਸ਼ਟਰਵਾਦੀ ਨੇ ਇਹ ਕੀ ਹਾਲ ਕਰ ਦੇਣਗੇ। ਔਰ ਇੱਕ ਹੋਰ ਕੈਂਪਸ ਟਰਮੋਇਲ, ਉਹਦਾ ਇੱਕ ਪੈਰਾਗ੍ਰਾਫ ਬੜਾ ਅਹਿਮ ਹੈ ਜਿਹਦੇ 'ਚੋਂ ਕਹਿੰਦਾ ਬਟ ਦ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਸਟੈਂਡ ਆਫ ਇਜ਼ ਈਜ਼ੀਲੀ mixed with the larger Jammu and Kashmir problem. If the Srinagar confrontation continues, NIT hostlers may have to endure a state of siege for the remainder of their courses. The backers of the NIT hostlers are making a grave mistake of not realizing that a pattern has emerged from Ghaziabad to Chittorgarh of branding Kashmiri students as the other. ਇਹ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਇਹਨਾਂ ਨੇ ਕੈਂਪੇਨ ਸ਼ੁਰੂ ਕੀਤਾ, ਗਾਜ਼ੀਆਬਾਦ 'ਚ ਕੀ ਕੀਤਾ,
ਫਿਰ ਚਿਤੌੜਗੜ੍ਹ 'ਚ ਕੀ ਕੀਤਾ, ਕਿਤੇ ਬੀਫ ਦਾ ਬਹਾਨਾ, ਕਿਤੇ ਕੋਈ ਹੋਰ ਬਹਾਨਾ। हैदराबाद ਇਸ ਲਈ ਕੀਤਾ ਜੀ ਉਹਨਾਂ ਨੇ ਬੀਫ ਫੈਸਟੀਵਲ ਕਰ ਦਿੱਤਾ ਜੀ। mobs have pursued them to police stations and local students have set upon them for the slightest of the divergence from the Sangh Parivar's toxic definition of nationalism। Unfortunate ਹੁਣ ਅੱਗੇ ਉਹਨੇ ਕਿਹਾ ਕਿ ਜੀ ਹਰ ਥਾਂ ਕਸ਼ਮੀਰੀ ਸਟੂਡੈਂਟਸ ਨੂੰ ਇਸ ਲਈ ਟਾਰਗੇਟ ਕੀਤਾ ਕਿ ਜਿਹੜੀ ਜ਼ਹਿਰੀਲੀ ਪਰਿਭਾਸ਼ਾ ਹੈ ਕਸ਼ਮੀਰੀਆਂ ਇਹਨਾਂ ਦੀ ਹਿੰਦੂਤਵੀਆਂ ਦੀ ਹਿੰਦੂਤਵਾ ਲਈ, ਨੈਸ਼ਨਲਿਜ਼ਮ ਲਈ, ਪੈਟਰੀਓਟਿਜ਼ਮ ਲਈ, ਉਹ ਇਸ ਸਾਰੇ ਦੇ ਲਈ ਜ਼ਿੰਮੇਵਾਰ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਤਰੀਕੇ ਦੇ ਨਾਲ ਜੋ ਚੱਲ ਰਿਹਾ ਇਹ ਅਲਟੀਮੇਟਲੀ ਨਾਜ਼ੀਆਂ ਵਾਲੀਆਂ ਨੀਤੀਆਂ ਨੂੰ ਅਪਣਾਇਆ ਜਾ ਰਿਹਾ। ਔਰ ਇਹਦੇ ਨਾਲ ਰਿਲੇਟਡ ਇੱਕ ਬਰੀਫ ਖਬਰ ਈਵਨ ਨਾਗਪੁਰ 'ਚ ਇਹਨਾਂ ਨੇ, ਨਾਗਪੁਰ ਹੈਡਕੁਆਟਰ ਹੈ RSS ਦਾ, ਉੱਥੇ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਉਹ BJP ਦੀ ਹੈ ਔਰ ਉੱਥੇ ਉਹਨਾਂ ਨੇ ਇੱਕ ਏਡਜ਼ ਅਵੇਅਰਨੈਸ ਪ੍ਰੋਗਰਾਮ ਰੱਖਿਆ ਉਹਨਾਂ ਦੇ ਖਾਤੇ ਦੇ ਨਾਲ ਔਰ ਉਹਦੇ 'ਚ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਜੀ ਹਨੂਮਾਨ ਚਾਲੀਸਾ ਪੜ੍ਹਿਆ ਜਾਏਗਾ ਜੀ। ਹੁਣ ਉੱਥੇ ਜਿਹੜੇ ਲੱਖਾਂ ਲੋਕਾਂ ਨੂੰ ਨਾਂ ਰੱਖਿਆ ਏਡਜ਼ ਅਵੇਅਰਨੈਸ ਦਾ ਔਰ ਇਹਦਾ ਨੋਟਿਸ ਲੈਂਦੇ ਆ ਈਵਨ ਜਿਹੜਾ ਬੰਬੇ ਹਾਈ ਕੋਰਟ ਹੈ ਉਹਨੇ ਵੀ ਕਿਹਾ ਔਰ ਖਬਰ ਹੀ ਆਈ ਇੰਡੀਆ ਫਾਰ ਹਿੰਦੂਜ਼ ਓਨਲੀ ਜੱਜਿਸ ਆਸਕ ਨਾਗਪੁਰ ਕਾਰਪੋਰੇਸ਼ਨ ਰਨ ਬਾਈ BJP। ਉਹਨੇ ਕਿਹਾ ਜੀ ਇਹ ਭਾਰਤ ਜਿਹੜਾ ਇਹ ਸਿਰਫ ਹਿੰਦੂਆਂ ਲਈ ਹੈ ਔਰ ਇਹ ਨਾਗਪੁਰ ਦੇ ਵਿੱਚ ਜੋ ਇਹ ਹਨੂਮਾਨ ਚਾਲੀਸਾ ਪੜ੍ਹਨ ਦੀ ਗੱਲ ਹੈ ਇਸ ਨੇ ਬੰਬਈ ਹਾਈ ਕੋਰਟ ਨੇ ਕਿਹਾ ਇਜ਼ ਇੰਡੀਆ ਫਾਰ ਹਿੰਦੂਜ਼ ਓਨਲੀ ਕਿ ਭਾਰਤ ਸਿਰਫ ਹਿੰਦੂਆਂ ਲਈ ਹੈ ਔਰ ਉਹਦੇ 'ਚ ਇੱਕ ਜਿਹੜੀ ਖਬਰ ਮੁਤਾਬਕ ਉਹਨਾਂ ਨੇ ਜੱਜਾਂ ਨੇ ਕਿਹਾ ਵਾਈ ਓਨਲੀ ਰਿਸਾਈਟਲ ਆਫ ਹਨੂਮਾਨ ਚਾਲੀਸਾ ਐਂਡ ਵਾਈ ਨਾਟ ਫਰਮ ਕੁਰਾਨ, ਦਾ ਬਾਈਬਲ ਔਰ ਅਦਰ ਰਿਲੀਜੀਅਸ ਲਿਟਰੇਚਰ। What is the nexus of AIDS awareness and Hanuman Chalisa recital? Is it only Hindus who have contact AIDS? The judges asked. उन्होंने कहा जी उतो से हनुमान चालीसा पढ़ना AIDS awareness ते कुरान चो क्यों नहीं पढ़ते, बाइबल चो क्यों नहीं पढ़ते, बाकी धर्म ग्रंथों चो क्यों नहीं पढ़ते? कि सिर्फ हिंदुओं को एड्स हुंदी है? भी जे हनुमान चालीसा पढ़ना है मतलब हिंदू ने सारे जिन्होंने एड्स है। ये हाई कोर्ट कह रहा है मुंबई का और उन्होंने ये जो फंक्शन है BJP ने उत्थे रखा है ਤੇ ਜੱਜ ਨੇ ਇਹ ਕਿਹਾ ਕਿ ਬਈ ਉਹ ਕਿਸੇ ਰਿਲੀਜੀਅਸ ਪ੍ਰੋਗਰਾਮ ਦੇ ਅਗੇਂਸਟ ਨਹੀਂ ਪਰ ਜਿਸ ਤਰੀਕੇ ਨਾਲ ਗਵਰਨਮੈਂਟ ਦੀਆਂ ਏਜੰਸੀਆਂ ਇਹਨਾਂ ਪ੍ਰੋਗਰਾਮਾਂ ਦੇ ਨਾਲ ਐਸੋਸੀਏਟ ਹੋ ਰਹੀਆਂ ਨੇ ਉਹ ਫਿਕਰਮੰਦੀ ਵਾਲੀ ਗੱਲ ਹੈ। ਸੋ ਹੁਣ ਜੇ ਏਡਜ਼ ਅਵੇਅਰਨੈਸ ਪ੍ਰੋਗਰਾਮ 'ਚ ਹਨੂਮਾਨ ਚਾਲੀਸਾ ਪੜ੍ਹਿਆ ਜਾਣਾ ਸ੍ਰੀਨਗਰ ਦੀ ਯੂਨੀਵਰਸਿਟੀ ਵਾਲਿਆਂ ਲਈ ਵੀ ਜਿਹੜਾ ਹੁਣ ਉੱਥੇ ਵੀ ਕਸ਼ਮੀਰੀ ਸਟੂਡੈਂਟਸ ਆਪਣੀ ਹੋਮ ਸਟੇਟ ਦੇ ਹੈੱਡਕੁਆਰਟਰ 'ਚ ਵੀ ਸੇਫ ਨਹੀਂ ਨੇ, ਭਾਰਤ 'ਚ ਪਰ ਤੋਂ ਦੌੜਾ ਦਿੱਤੇ ਨੇ। ਤੇ ਜਦੋਂ ਅਸੀਂ ਕਹਿੰਦੇ ਹਾਂ ਕਿ 100 ਉਹਨੇ ਕਿਹਾ ਮੋਹਨ ਭਾਗਵਤ ਨੇ ਜੀ ਕਿ 2020 ਤੱਕ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਣੇ ਤੇ ਹੋਰ ਸਿੱਖ ਤਾਂ ਵੈਸੇ ਹੀ ਚੁੱਪ ਕੀਤੇ ਹੋਏ ਨੇ, ਬਾਦਲ ਤਾਂ ਕੰਨਾਂ 'ਚ ਪਾਏ ਨਹੀਂ ਰੜਕਦਾ, ਜਿਹੜੀ ਮਾੜੀ ਮੋਟੀ ਆਵਾਜ਼ ਹੈ ਉਹ ਦੇਸ਼ ਧਰੋਹੀ ਬਣਾ ਕੇ ਜੇਲ੍ਹਾਂ 'ਚ ਡੱਕੇ ਹੋਏ ਨੇ। ਸੋ ਇਹ ਹੈ ਰੀਅਲ ਕਿ ਜਿਸ ਤੇਜ਼ੀ ਨਾਲ ਲਗਭਗ 1.5-2 ਸਾਲ ਦੇ ਵਿੱਚ ਹਿੰਦੂਤਵਾ ਦਾ ਏਜੰਡਾ ਉਹਨਾਂ ਨੇ ਫਾਰਵਰਡ ਕਰ ਦਿੱਤਾ ਹੈ। ਅੰਦਾਜ਼ਾ ਲਾਓ ਕਿ ਅਲਟੀਮੇਟਲੀ ਹੋਰ ਅਗਲੇ 2-2.5 ਸਾਲ ਜਿਹਦੇ ਚ ਮਿਨੀਮਮ ਇਹਨਾਂ ਕੋਲ ਪਾਵਰ ਛੱਡਣੀ ਵੀ ਨਹੀਂ ਹੈ ਜੀ, ਕੀ ਹਾਲ ਹੋਏਗਾ ਘੱਟ ਗਿਣਤੀਆਂ ਦਾ ਭਾਰਤ ਦੇ ਨਕਸ਼ੇ। ਜੀ ਡਾਕਟਰ ਸਾਹਿਬ ਬਿਲਕੁਲ ਇਸ ਨਾਲ ਲੈਣਾ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਨਾਲ ਮੇਰੇ ਨਾਲ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।